ਅਸਲਾਮ ਵਾਲੇਕੁਮ। ਮੈਂ ਤੁਹਾਡਾ ਆਪਣਾ ਯਾਹਿਆ ਮੋਹਸਿਨ ਫਰਾਮ ਰਹਿੰਦੇ ਪੰਜਾਬ ਤੋਂ। ਅੱਜ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਚੱਕ ਨੰਬਰ 269 ਈਬੀ ਬੂਰੇਵਾਲਾ ਦੀ, ਜਿਹੜਾ ਕਿ ਬੂਰੇਵਾਲਾ ਤੋਂ ਪਿੱਛੇ ਮਾਣਾ ਮੋੜ ਹੈ। ਮਾਣਾ ਮੋੜ ਤੋਂ ਇੱਕ ਰੋਡ ਨਿਕਲਦਾ ਜਮਨੇਰਾ ਰੋਡ, ਉਸ ਰੋਡ ਦੇ ਉੱਤੇ ਮੌਜੂਦ ਹੈ ਚੱਕ ਨੰਬਰ 269 ਈਬੀ ਬੂਰੇਵਾਲਾ। ਉਸ ਪਿੰਡ ਦੇ ਮੈਂ ਤੁਹਾਨੂੰ ਕੁਛ ਹਾਲਾਤ ਦੱਸਾਂਗਾ ਕਿ ਉਸ ਪਿੰਡ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ। ਈਦੋਂ ਤਕਰੀਬਨ ਕੋਈ 3 ਦਿਨ ਬਾਅਦ ਮੀਂਹ ਪਿਆ ਸੀ। ਠੀਕ ਹੈ, ਮੀਂਹ ਤਕਰੀਬਨ ਕੋਈ ਘੰਟਾ ਡੇਢ ਪਿਆ ਸੀ। ਪਿੰਡ 'ਚ ਇਹ ਹਾਲਾਤ ਸੀ, ਤਾਂ ਇਸ ਟਾਈਮ ਵੀ ਪਿੰਡ ਦੇ ਗਲੀਆਂ 'ਚ ਪਾਣੀ ਖਲੋਤਾ, ਬੰਦਾ ਆਪਣੇ ਘਰੋਂ ਬਾਹਰ ਪੈਦਲ ਨਹੀਂ ਆ ਸਕਦਾ। ਉਹ ਪਿੰਡ ਦੇ ਬਾਜ਼ਾਰ ਏਡੇ ਗੰਦੇ ਹੋਏ ਨੇ, ਅਤੇ ਜਿਹੜੇ ਉੱਥੇ ਲੋਕ ਰਹਿ ਰਹੇ ਨੇ ਉਹਨਾਂ ਨੂੰ ਇਸ ਚੀਜ਼ ਨਾਲ ਕੋਈ ਫਿਕਰ ਨਹੀਂ ਹੈ। ਤੁਸੀਂ ਨਾਲੀਆਂ ਦਾ ਪਾਣੀ, ਗਟਰਾਂ ਦਾ ਪਾਣੀ ਸਾਰਾ ਹੀ ਬਾਜ਼ਾਰਾਂ 'ਚ ਆਇਆ ਹੋਇਆ। ਕੋਈ ਬੰਦਾ ਇਸ ਚੀਜ਼ ਬਾਰੇ ਕੋਈ ਬੰਦਾ ਨਹੀਂ ਵੇਖਦਾ ਪਿਆ। ਬੰਦਾ ਉਹ ਕਹਿ ਰਿਹਾ ਕੋਈ ਨਹੀਂ, ਆਪਣੇ ਆਪ ਹੀ ਸੁੱਕ ਜਾਏਗਾ, ਆਪਣੇ ਆਪ ਹੀ ਸੁੱਕ ਜਾਏਗਾ। ਉਸ ਪਿੰਡ ਦੇ ਵਿੱਚ ਤਕਰੀਬਨ 800 ਘਰ ਆ, ਅਤੇ ਤਕਰੀਬਨ ਉਹ ਪੂਰਾ ਪਿੰਡ ਰਾਜਪੂਤਾਂ ਦਾ, ਪੂਰਾ ਪਿੰਡ ਹੀ ਰਾਜਪੂਤਾਂ ਦਾ। ਤੁਸੀਂ ਉਸ ਪਿੰਡ ਦੇ ਵਿੱਚ ਜਿੱਦਾਂ ਹੀ ਐਂਟਰ ਹੁੰਦੇ ਆ, ਠੀਕ ਹੈ, ਸਾਈਡਾਂ 'ਤੇ ਗੋਇਆ, ਕੂੜਾ ਕਰਕਟ, ਗੰਦ ਬਲਾ ਪਿਆ, ਗੰਦੀਆਂ ਬਦਬੂਆਂ ਆ ਰਹੀਆਂ ਪਿੰਡ ਦੇ ਵਿੱਚ। ਐਂਟਰ ਹੁੰਦੇ ਹੀ ਮੈਂ ਤੁਹਾਨੂੰ ਹਲੇ ਪਿੰਡ ਦੇ ਅੰਦਰ ਦੇ ਹਾਲਾਤ ਨਹੀਂ ਮੈਂ ਤੁਹਾਨੂੰ ਦੱਸ ਰਿਹਾ। ਮੈਂ ਸਿਰਫ ਤੁਹਾਨੂੰ ਪਿੰਡ ਦੇ ਐਂਟਰ ਹੋਣ ਜਿਹੜੇ ਰੋਡ ਤੋਂ ਪਿੰਡ ਐਂਟਰ ਹੋਈਦਾ ਨਾ, ਮੈਂ ਤੁਹਾਨੂੰ ਉਸ ਜਗ੍ਹਾ ਦਾ ਮੈਂ ਤੁਹਾਨੂੰ ਦੱਸਦਾ ਪਿਆ। ਉਸ ਏਰੀਆ ਦੇ ਜਿਹੜੇ ਕੋਈ 5-6 ਮੁਹੱਲੇ ਨੇ, ਉਹ ਆਪਣਾ ਸਾਰਾ ਗੰਦ ਬਲਾ, ਕੂੜਾ ਕਰਕਟ, ਨਿਆਣਿਆਂ ਦੇ ਪੈਂਪਰ, ਗੋਇਆ, ਮੱਝਾਂ ਦਾ ਹਰ ਚੀਜ਼ ਉਹ ਇੱਕ ਖੁੱਲ੍ਹੀ ਜਗ੍ਹਾ ਬਣੀ ਉੱਥੇ ਸਿੱਟਦੇ ਪਏ ਨੇ। ਅਤੇ ਉਸੇ ਰੋਡ ਤੋਂ ਬੰਦਾ ਪਿੰਡ ਆਉਂਦਾ, ਗੰਦੀਆਂ ਬੋਵਾਂ ਸੁੰਘਦਾ ਬੰਦਾ ਪਿੰਡ ਅੰਦਰ ਆਉਂਦਾ ਉਸ ਪਿੰਡ ਦੇ ਇਹ ਹਾਲਾਤ 'ਤੇ। ਤਾਂ ਆਪਾਂ ਹੁਣ ਥੋੜ੍ਹਾ ਜਿਹਾ ਪਿੰਡ ਦੇ ਅੰਦਰ ਚੱਲਦੇ ਹਾਂ। ਠੀਕ ਹੈ, ਇਹ ਪਿੰਡ ਦੇ ਅੰਦਰ ਤੁਸੀਂ ਜਾਓਗੇ ਤਾਂ ਤਕਰੀਬਨ ਕੋਈ ਘਰਾਂ ਤੋਂ 2-2 ਫੁੱਟ ਨੀਵੇਂ ਬਾਜ਼ਾਰ ਆ। ਠੀਕ ਹੈ, ਅਤੇ ਨਾਲੀਆਂ 2-2 ਫੁੱਟ ਉੱਚੀਆਂ, ਨਾਲੀਆਂ ਵੀ ਕੱਚੀਆਂ, ਪੱਕੀ ਨਾਲੀ ਉਸ ਪਿੰਡ ਕੋਈ ਨਹੀਂ ਬਣੀ ਹੋਈ। ਅਤੇ ਜਦੋਂ ਮੀਂਹ ਪੈਂਦਾ, ਉਹ ਨਾਲੀ ਦਾ ਸਾਰਾ ਪਾਣੀ ਜਿਹੜਾ ਹੁੰਦਾ ਉਹ ਸਾਰਾ ਆਉਂਦਾ ਬਾਜ਼ਾਰਾਂ 'ਚ। ਉਹ ਨਾਲੀ ਹੋ ਗਈ, ਗਟਰ ਹੋ ਗਏ, ਠੀਕ ਹੈ, ਅਤੇ ਪਾਣੀ ਉਹ ਹਫਤਾ ਡੇਢ ਹਫਤਾ ਪਾਣੀ ਉੱਥੋਂ ਸੁੱਕਦਾ ਹੀ ਨਹੀਂ। ਅਤੇ ਉੱਥੇ ਦੇ ਜਿਹੜੇ ਘਰ ਨੇ ਉਹ ਸਾਰੇ ਰਾਜਪੂਤਾਂ ਦੇ ਨੇ। ਉੱਦਾਂ ਤਾਂ ਜੀ ਕਹਿੰਦੇ ਨੇ ਕਿ ਰਾਜਪੂਤ ਇੱਦਾਂ ਹੁੰਦੇ, ਜੋ ਉਹਨਾਂ 'ਚ ਇੱਦਾਂ ਹੁੰਦਾ। ਉਹ ਆਪਣੇ ਘਰ ਦੇ ਅੱਗਿਓਂ ਜਗ੍ਹਾ 'ਤੇ ਉਹ ਸਾਫ਼ ਨਹੀਂ ਕਰਦੇ। ਉਹ ਬਾਈ ਤੁਸੀਂ ਦੇਖੋ, ਤੁਸੀਂ ਕਿਹੜੀ ਗੰਦਗੀ 'ਚ ਰਹਿ ਰਹੇ ਹੋ। ਬਾਹਰ ਗੰਦਾ ਪਾਣੀ ਨਾਲੀਆਂ ਦਾ, ਗਟਰਾਂ ਦਾ, ਉੱਥੇ ਗੰਦੀਆਂ ਬਿਮਾਰੀਆਂ, ਉੱਥੇ ਗੰਦੇ ਮੱਛਰ। ਤੁਹਾਡੇ ਨਿਆਣੇ ਅੱਜ ਕੱਲ੍ਹ ਗਰਮੀ ਆ, ਨਿਆਣੇ ਬਾਹਰ ਸੌਂਦੇ ਨੇ, ਕੋਈ ਨਿਆਣੇ ਛੱਤ 'ਤੇ ਸੌਂਦੇ ਨੇ, ਸੀਂਹ 'ਚ ਸੌਂਦੇ ਨੇ। ਉਹੀ ਗੰਦਾ ਮੱਛਰ ਜਾ ਕੇ ਤੁਹਾਡੇ ਨਿਆਣਿਆਂ ਨੂੰ ਵੜਦਾ, ਗੰਦੀਆਂ ਬੋਆਂ ਆਉਂਦੀਆਂ ਹਰ ਚੀਜ਼। ਤੁਸੀਂ ਵੇਖਦੇ ਨਹੀਂ ਪਏ। ਉੱਦਾਂ ਜੀ ਤੁਸੀਂ ਕਹਿੰਦੇ ਜੀ ਸਾਡਾ ਪਿੰਡ ਰਾਜਪੂਤਾਂ ਦਾ ਪਿੰਡ ਆ, ਸਾਡਾ ਪਿੰਡ ਇੱਦਾਂ ਜੀ, ਸਾਡਾ ਪਿੰਡ ਇੱਦਾਂ। ਠੀਕ ਹੈ, ਤੁਸੀਂ ਉਹ ਪਿੰਡ ਜਾ ਕੇ ਦੇਖੋ ਉਸ ਪਿੰਡ ਦੇ ਹਾਲਾਤ ਕੀ ਹੋਏ ਆ। ਉੱਦਾਂ ਜੀ ਕਹਿੰਦੇ ਜੀ ਸਾਡਾ ਪਿੰਡ ਬੜਾ ਮਹਾਨ ਆ, ਇੱਦਾਂ। ਮੈਂ ਕਹਿੰਦਾ ਤੁਹਾਡੇ ਪਿੰਡ ਹੈ ਕੀ ਆ। ਮੈਂ ਤੁਹਾਡਾ ਪਿੰਡ ਨਹੀਂ ਕਹਿ ਰਿਹਾ, ਮੇਰਾ ਪਿੰਡ ਵੀ ਹੈ। ਠੀਕ ਹੈ ਨਾ, ਮੈਂ ਵੀ ਉੱਥੇ ਰਿਹਾ ਹੋਇਆ। ਇਹ ਵੀਡੀਓ ਮੈਂ ਤਦ ਬਣਾ ਰਿਹਾ ਕਿ ਮੈਂ ਉੱਥੇ ਚੀਜ਼ਾਂ ਇਸ ਵਾਰੀ ਈਦ 'ਤੇ ਜਾ ਕੇ ਫੇਸ ਕੀਤੀਆਂ, ਮੈਂ ਵੇਖੀਆਂ। ਉੱਥੇ ਦੇ ਫਿਲਹਾਲ ਕੋਈ ਹਾਲਾਤ ਨਹੀਂ ਹੈ। ਆਪਾਂ ਹੁਣ ਚੱਲਦੇ ਹਾਂ ਕਬਰਸਤਾਨ ਵਾਲੀ ਸਾਈਡ 'ਤੇ। ਠੀਕ ਹੈ, ਜਦੋਂ ਪਿੰਡ ਦੇ ਵਿੱਚ ਬਾਰਿਸ਼ ਹੁੰਦੀ ਹੈ ਨਾ, ਸਾਰਾ ਪਾਣੀ ਕਬਰਸਤਾਨ, ਉਹਨਾਂ ਨੇ ਕੁਛ ਇਸ ਤਰ੍ਹਾਂ ਦੀ ਢਾਲ ਕੀਤੀ ਹੋਈ ਹੈ ਕਿ ਸਾਰਾ ਪਾਣੀ ਕਬਰਸਤਾਨ 'ਚ ਜਾਂਦਾ। ਜਦੋਂ ਬਾਰਿਸ਼ ਹੁੰਦੀ ਹੈ, ਬਾਰਿਸ਼ ਥੋੜ੍ਹੀ ਜ਼ਿਆਦਾ ਹੁੰਦੀ ਹੈ ਨਾ, ਜੇ ਤੁਸੀਂ ਜਾ ਕੇ ਕਬਰਸਤਾਨ ਦੇ ਹਾਲਾਤ ਦੇਖੋ, ਸਾਰੀਆਂ ਕਬਰਾਂ ਬੈਠੀਆਂ ਹੁੰਦੀਆਂ। ਉਸ ਪਿੰਡ 'ਚ ਪਾਣੀ ਦਾ ਕੋਈ ਨਿਜ਼ਾਮ ਨਹੀਂ ਹੈ। ਇਹ ਵੀਡੀਓ ਮੇਰੇ ਪਿੰਡ 'ਚੋਂ ਜਿਹੜਾ ਵੀ ਬੰਦਾ ਦੇਖੇਗਾ ਨਾ, ਉਹਨੇ ਜੀ ਇਹੀ ਕਹਿਣਾ ਕਿ ਤੂੰ ਆਪਣੇ ਪਿੰਡ ਬਾਰੇ ਬੋਲਿਆ, ਤੂੰ ਇੱਦਾਂ ਬੋਲਿਆ। ਮੈਂ ਉਹਨਾਂ ਨੂੰ ਇਹੀ ਕਹਾਂਗਾ ਕਿ ਤੁਸੀਂ ਦੇਖੋ, ਤੁਸੀਂ ਇਹ ਦੇਖੋ ਜੋ ਮੈਂ ਬੋਲਿਆ ਝੂਠ ਬੋਲਿਆ ਜਾਂ ਸੱਚ ਬੋਲਿਆ। ਠੀਕ ਹੈ, ਮੈਂ ਹੁਣ ਉਹ ਫਿਰ ਉਹੀ ਇੱਕ ਗੱਲ ਆ ਗਈ। ਇਹ ਸ਼ਹਿਰ ਵਾਲੇ ਕਹਿੰਦੇ ਹੁੰਦੇ ਸੀਗੇ ਜੀ ਪਿੰਡ ਗੰਦੇ ਹੁੰਦੇ ਨੇ, ਉੱਥੇ ਇੱਦਾਂ ਕੁਛ ਗੰਦੀਆਂ ਨਾਲੀਆਂ, ਪਾਣੀ ਖੁੱਲ੍ਹਾ ਫਿਰਦਾ ਹੁੰਦਾ। ਸ਼ਹਿਰ ਕੇ ਪਿੰਡ ਗੰਦੇ ਹੁੰਦੇ ਨੇ।
ਠੀਕ ਹੈ, ਮਗਰ ਤੁਸੀਂ ਇਹਨਾਂ ਗੱਲਾਂ ਨੂੰ ਸਾਬਤ ਕਰਤਾ। ਪਰ ਆਪਾਂ ਹੁਣ ਹਰ ਚੀਜ਼ ਖਤਮ ਕਰਨੀ ਆ, ਆਪਾਂ ਸ਼ਹਿਰ ਵਾਲਿਆਂ ਨੂੰ ਆਪਾਂ ਸ਼ਹਿਰ ਵਾਲਿਆਂ ਨੂੰ ਦਿਖਾਉਣਾ ਕਿ ਸਾਡੇ ਪਿੰਡ ਵੀ ਸਾਫ ਸੁਥਰੇ ਨੇ, ਪੱਕੀਆਂ ਸੜਕਾਂ ਨੇ, ਹਰ ਚੀਜ਼ ਆ। ਜਿਹੜੀ ਸਾਡੇ ਪਿੰਡ ਇੱਕ ਪੱਕੀ ਸੜਕ ਬਣੀ ਹੋਈ ਸੀ, ਠੀਕ ਹੈ, ਉਹ ਵੀ ਲੋਕਾਂ ਨੇ ਚੌਂਤੇ ਗਾਂਹ ਕੀਤੇ ਹੋਏ ਨੇ। ਉਹ ਪੱਕੀ ਸੜਕ 'ਤੇ ਲੋਕੀ ਮੱਝਾਂ ਬੰਨ੍ਹਦੇ ਨੇ, ਕੀ ਕੁਛ ਨਹੀਂ, ਢੇਰ ਢੂਰ ਆਪਣੇ ਘਰ ਦਾ ਹਰ ਚੀਜ਼ ਲੋਕਾਂ ਨੇ ਬਾਹਰ ਸੁੱਟੀ ਹੋਈ। ਉਸ ਸੜਕ ਦਾ ਵੀ ਬਸ ਇੱਕ ਹੁਣ ਨਾਮੋ ਨਿਸ਼ਾਨ ਹੀ ਰਹਿ ਗਿਆ। ਉਸ ਤੋਂ ਇਲਾਵਾ ਉਹ ਸੜਕ ਦਾ ਵੀ ਕੁਛ ਨਹੀਂ ਰਿਹਾ। ਮੈਂ ਹੁਣ 269 ਵਾਲਿਆਂ ਨੂੰ ਗੁਜ਼ਾਰਿਸ਼ ਹੀ ਕਰਾਂਗਾ ਕਿ ਆਪਣੇ ਪਿੰਡ ਨੂੰ ਥੋੜ੍ਹਾ ਜਿਹਾ ਸਾਫ਼ ਕਰੋ। ਜਦੋਂ ਬਾਰਿਸ਼ ਹੋਵੇ, ਠੀਕ ਹੈ, 2 ਘੰਟਿਆਂ ਬਾਅਦ ਸਾਰੇ ਰੋਡ, ਜਿੰਨੇ ਵੀ ਬਾਜ਼ਾਰ ਆ ਪਿੰਡ ਦੇ, ਸਾਰੇ ਸਾਫ਼ ਹੋ ਜਾਣ। ਬਾਕੀ ਜੇ ਤੁਹਾਨੂੰ ਜਿੰਨੇ ਵੀ ਮੇਰੇ ਪਿੰਡ ਵਾਲੇ ਨੇ, ਇਹਨਾਂ ਨੂੰ ਮੇਰੀ ਵੀਡੀਓ ਜੇ ਥੋੜ੍ਹੀ ਬਹੁਤੀ ਵੀ ਚੰਗੀ ਲੱਗੀ ਹੋਵੇ, ਠੀਕ ਹੈ, ਜੇ ਤਾਂ ਤੁਹਾਨੂੰ ਲੱਗਿਆ ਹੋਵੇ ਮੈਂ ਸੱਚ ਬੋਲਿਆ, ਅਤੇ ਮੇਰੀ ਵੀਡੀਓ ਨੂੰ ਜਾਂਦੇ ਹੋਏ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਲਾਜ਼ਮੀ ਕਰ ਦਿਓ। ਅਤੇ ਤੁਹਾਨੂੰ ਮਿਲਦੇ ਹਾਂ ਇਨਸ਼ਾਅੱਲਾ ਬਹੁਤ ਜਲਦ ਅਗਲੀ ਵੀਡੀਓ 'ਚ।